ਕੀ ਹੈ ਜੀ? ਮੇਰਾ ਧਰਮਪਾਲ ਨਾਂ ਹੈ ਜੀ। ਬੇਦੀ ਸਾਡੀ ਕਾਸਟ ਹੈ। ਤੁਸੀਂ ਜਦੋਂ ਹੋਸ਼ ਸੰਭਾਲੀ ਹਾਂਜੀ, ਉਹ ਕਿਹੜਾ ਪਿੰਡ ਸੀ? ਪਿੰਡ ਬਾਠਾਂ ਵਾਲਾ ਸੀ। ਅਜੇ ਤੱਕ ਦਿਲਾਂ ਦੇ ਵਿੱਚ ਉਹਨੂੰ ਸਮਾ ਕੇ ਰੱਖਿਆ ਵੀ ਉਹ ਸਾਡੇ ਕਿੱਥੇ ਮੈਂ ਖੇਡਦਾ ਸਾਂ, ਕਿੱਥੇ ਅਸੀਂ ਆਪਣੇ ਯਾਰਾਂ ਦੋਸਤਾਂ ਨਾਲ ਕਿੱਥੇ ਸਕੂਲ ਜਾਂਦੇ ਸਾਂ, ਕਿੱਥੇ ਉਹ ਪਿੰਡ ਸਾਡਾ। ਉਹ ਪਿੰਡ ਦੀ ਜਿਹੜਾ ਜੀ ਉਹ ਤੇ ਇੱਕ ਸਾਡੀ ਖਾਸ ਯਾਦ। ਮੈਂ ਤੇ ਇੱਕ ਨੂੰ ਜਾਣਦਾ ਜੀ, ਉਹ ਪਾਲੀ ਕਹਿੰਦਾ ਜਾਂ ਜੀਵਨ ਸਿੰਘ ਲੰਬੜਦਾਰ ਸੀ ਸਾਡੇ ਪਿੰਡ ਦਾ। ਭਰਾਮਨੋਂ ਮਾਨਣਾ ਅਸੀਂ ਨਿਕਲੇ ਹਾਂ, ਇੱਕ ਫਰਿਸ਼ਤ ਬਣਾ ਕੇ ਨਿਕਲੇ ਹਾਂ। ਆ ਮੇਰੇ ਆ ਇੰਨੀਆਂ ਕਣਕ ਦੀਆਂ ਬੋਰੀਆਂ ਹੈ, ਫਲਾਣਾ ਸਮਾਨ ਇਹ ਉਹ ਹੈ, ਉਹ ਸਾਰੀ ਫਰਿਸ਼ਤ ਬਣਾਉਂਦੇ ਆ। 1.5 ਘੰਟਾ ਲਾਇਆ ਸਾਂ ਤੇ ਉਹ ਸਾਹਮਣੇ ਹੈਦਰ ਸਾਡਾ ਪੜੋਸੀ ਸੀ, ਉਹਨੂੰ ਦੇ ਕੇ ਆਏ ਆ ਰਾਈਆਂ ਚੋਂ। ਰਾਈਆਂ ਦੇ ਘਰ ਹੀ ਸਨ ਸਾਡੇ ਸਾਹਮਣੇ। ਇੱਕ ਹਰੀਮ ਬੀਬੀ ਸੀ, ਇੱਕ ਨਵਾਬ ਬੀਬੀ ਸੀ, ਇੱਕ ਬਰਕਤ ਬੀਬੀ ਸੀ। ਇੱਥੇ ਤਿੰਨੇ ਚਾਰੇ ਮਕਾਨ ਉਹ ਰਾਈਆਂ ਦੇ ਸਾਹਮਣੇ ਸਨ। ਸਾਥੀ ਸਨ ਪੜ੍ਹਨ ਵਾਲੇ ਮੇਰੇ ਨਾਲ ਹੀ ਜਿਹੜੇ ਪੜ੍ਹਦੇ ਸਨ। ਉਹਨਾਂ 'ਚ ਇੱਕ ਤੇ ਨਿਮਤ ਅਲੀ ਸੀ, ਮਸੱਲੀ ਸੀ ਜਾਦ, ਤੇ ਦੂਜਾ ਹਦਾਇਤ ਅਲੀ ਜੋਗੀ ਸੀ। ਲਾਇਕ ਬੱਚੇ ਸਾਨੂੰ, ਜਿਨ੍ਹਾਂ 'ਚੋਂ ਲਾਇਕਾਂ ਦੇ ਵਿੱਚ ਸੀ ਮੈਂ ਮਨੀਟਰ ਰਿਹਾ। ਵਾਹ ਜੀ ਵਾਹ। ਸ਼ੁਰੂ ਤੋਂ ਲੈ ਕੇ ਅਖੀਰ ਤੱਕ ਮਨੀਟਰ ਰਿਹਾ ਉੱਥੇ। ਤੇ ਬਈ ਇਹ ਵੀ ਲਾਇਕ ਸਨ। ਦੋਵੇਂ ਮੁੰਡੇ ਹਦਾਇਤ ਅਲੀ ਜੋਗੀ ਸੀ ਔਰ ਨਿਮਤ ਅਲੀ ਮਸੱਲੀ, ਇਹ ਵੀ ਅੱਛੇ। ਅਸੀਂ ਤਿੰਨਾਂ ਨੇ ਉਹਦਾ ਵਰਨੈਕਲ ਫਾਈਨਲ ਹੁੰਦਾ, ਚੌਥੀ ਦਾ ਇਮਤਿਹਾਨ, ਉਹ ਕੁੱਲੇ ਜਾ ਕੇ ਦਿੱਤਾ। ਬਹੁਤ ਖੁਸ਼ਹਾਲੀ ਦੀ ਜ਼ਿੰਦਗੀ ਹੁਣ ਤੁਹਾਨੂੰ ਠੀਕ ਠਾਕ ਲੱਗਦੀ ਹੈ, ਲੇਕਿਨ ਪਿੰਡ ਤੇ ਯਾਦ ਆਏਗਾ ਯਾਰ। ਜਿਹੜੇ ਮੁਸਲਮਾਨ ਜਿੰਨੇ ਵੀ ਸਨ ਉਹ ਬੜਾ ਏਕਾ ਰੱਖਿਆ ਉਹਨਾਂ ਨੇ। ਬੜੇ ਉਹਨੇ ਮਤਲਬ ਉਹਨਾਂ ਨੇ ਆਪਣੇ ਬੱਚਿਆਂ ਦੀ ਹਿਫਾਜ਼ਤ ਘੱਟ ਕੀਤੀ ਨਹੀਂ, ਸਾਡੀ ਜ਼ਿਆਦਾ ਕੀਤੀ। 12ਵਾਂ ਮਕਾਨ ਜਿਹੜਾ ਹੈ ਉਹ ਬਰਕਤ ਬੀਬੀ ਦਾ ਤੇ ਹਰੀਮ ਬੀਬੀ ਦਾ ਤੇ ਹੈਦਰ ਦਾ। ਇਹ 2-3 ਨਾਲ ਮਕਾਨ ਨੇ। ਹੈਦਰ ਦੇ ਮਕਾਨ ਦੇ ਨਾਲ ਇੱਕ ਛੋਟੀ ਜਿਹੀ ਭੀੜੀ ਗਲੀ ਜਾਂਦੀ ਹੈ, ਤੇ ਹੈਦਰ ਦੇ ਮਕਾਨ ਔਰ ਬਰਕਤ ਬੀਬੀ ਦੇ ਸਾਹਮਣਾ ਮਕਾਨ ਸਾਡਾ ਉਹ ਜਿੱਥੇ ਅਸੀਂ। ਲਓ ਜੀ, ਧਰਮਪਾਲ ਬੇਦੀ ਸਾਹਿਬ, ਤੁਸੀਂ ਇੰਟਰਵਿਊ ਦਿੱਤਾ ਸਾਮਲ ਦਾਮੀ ਨੂੰ। ਤੁਸੀਂ ਸਾਮਲ ਦਾਮੀ ਭਾਈ ਨੂੰ ਕਿਹਾ ਕਿ ਮੇਰਾ ਪਿੰਡ ਸੀ ਬਾਠਾਂ ਵਾਲਾ। ਬੇਦੀ ਸਾਹਿਬ, ਚਲੋ ਮੈਂ ਤੁਹਾਨੂੰ ਦਿਖਾਣਾ ਤੁਹਾਡਾ ਪਿੰਡ। ਤੇ ਮੈਂ ਆਇਆ ਵਾਂ ਸ਼ੋਰਕੋਟ, ਤੁਹਾਡੇ ਪਿੰਡ ਦੇ ਬਿਲਕੁਲ ਲਹਿੰਦੇ ਪਾਸੇ ਸ਼ੋਰਕੋਟ ਹੈ। ਤੇ ਜਿੱਧਰ ਮੇਰਾ ਰੋਖ ਹੈ, ਜਿੱਥੇ ਹੈ ਮੋਟਰਸਾਈਕਲ ਤੇ ਮੈਂ ਖੜਾ ਵਾਂ, ਇਹ ਹੈਗਾ ਪਿੰਡ ਸਾਹਮਣੇ ਬਾਠਾਂ ਵਾਲਾ। ਤੇ ਜਿਸ ਵਕਤ ਤੁਸੀਂ ਇੱਥੇ ਹੁੰਦੇ ਸੀ ਉਸ ਵਕਤ ਬਹੁਤ ਸਾਰੀ ਆਬਾਦੀ ਨਹੀਂ ਸੀ ਹੁੰਦੀ ਜਿੰਨੀ ਹੁਣ ਆਬਾਦੀ ਹੋ ਗਈ। ਉਸ ਵਕਤ ਥੋੜ੍ਹੀ ਜਿਹੀ ਆਬਾਦੀ ਹੁੰਦੀ ਸੀ, ਤੇ ਹੁਣ ਦੇਖੋ ਕਿੰਨਾ ਪਿੰਡ ਜਿਹੜਾ ਨਾ ਉਹ ਫੈਲ ਗਿਆ। ਤੇ ਤੁਹਾਡੀਆਂ ਯਾਦਾਂ ਇਸ ਪਿੰਡ ਨਾਲ ਵਬਸਤਾ ਨੇ। ਤੇ ਮੈਂ ਜਿਹੜਾ ਨਾ ਇਹ ਕੱਚੇ ਰਾਹ ਤੋਂ ਆ ਰਿਹਾ। ਅਗਰ ਮੈਂ ਇੱਧਰਲੀ ਸਾਈਡ ਤੋਂ ਆਉਂਦਾ ਤੇ ਫਿਰ ਇਹ ਪੱਕਾ ਰਸਤਾ ਸੀ। ਇਹ ਦਾ ਜਿਹੜਾ ਨਾ ਉਹ ਬੁਲਾਵਾਂ ਕਹਿ ਲਓ ਪੰਜਾਬੀ 'ਚ ਕਾਫੀ ਸਾਰਾ ਪੈ ਜਾਣਾ ਸੀ। ਜਿਹੜੀ ਨਜ਼ਰ ਆ ਰਹੀ ਹੈ ਨਾ ਜੀ, ਇਹ ਸਰਕਾਰੀ ਬਿਲਡਿੰਗ ਹੈ ਕੋਈ। ਤੇ ਇਹ ਜਿਹੜਾ ਨਾ ਇਹ ਬਾਠਾਂ ਵਾਲਾ ਹੈ। ਤੇ ਹੁਣ ਮੈਂ ਤੁਹਾਡੇ ਪਿੰਡ ਤੁਹਾਨੂੰ ਲਿਜਾ ਕੇ ਤੁਹਾਡੇ ਪਿੰਡ ਦਾ ਵਿਜ਼ਿਟ ਕਰਾਉਣਾ, ਤੇ ਨਾਲੇ ਮੈਂ ਕੋਸ਼ਿਸ਼ ਕਰਨਾ ਜਿਨ੍ਹਾਂ ਦੇ ਤੁਸੀਂ ਨਾਂ ਲਏ ਨੇ ਉਹਨਾਂ ਦੇ ਫੈਮਿਲੀ ਦੇ ਮੈਂਬਰ 'ਚੋਂ ਕਿਸੇ ਨਾ ਕਿਸੇ ਦੀ ਤੁਹਾਡੇ ਨਾਲ ਮੁਲਾਕਾਤ ਕਰਾਵਾਂ। ਤੇ ਪੂਰੀ ਵੀਡੀਓ ਵੇਖਿਆ ਜੇ ਤੇ ਦਿਲ ਨੂੰ ਕਿਆ ਕਹਤੇ हैं ਕਿ ਦਿਲ ਕੋ ਥਾਮ ਕੇ ਜ਼ਰਾ, ਤੇ ਦਿਲ ਨੂੰ ਜ਼ਰਾ ਸੰਭਾਲ ਕੇ ਰੱਖਿਆ ਜੇ, ਤੇ ਆਪਣੇ ਪਿੰਡ ਦੇ ਨਜ਼ਾਰੇ ਕਰਿਆ ਜੇ, ਤੇ ਆਪਣੇ ਪਿੰਡ ਵਾਲਿਆਂ ਦੀਆਂ ਉਹ ਗੱਲਾਂ ਸੁਣਿਆ ਜੇ ਜਿਹੜੀਆਂ ਉਹ 47 ਤੋਂ ਪਹਿਲੇ ਤੁਹਾਡੇ ਨਾਲ ਸਾਂਝਾ ਰਹੀਆਂ ਨੇ। ਆ ਗਿਆ ਜੇ ਧਰਮਪਾਲ ਸਾਹਿਬ ਤੁਹਾਡਾ ਪਿੰਡ ਬਾਠਾਂ ਵਾਲਾ, ਜਿੱਥੇ ਤੁਸੀਂ ਆਪਣਾ ਬਚਪਨ ਗੁਜ਼ਾਰਿਆ। ਤੁਹਾਡੇ ਵਾਲਦੈਨ ਨੇ ਇੱਥੇ ਜ਼ਿੰਦਗੀ ਗੁਜ਼ਾਰੀ। ਤੇ ਇਹ ਪਿੰਡ ਦੇ ਲਹਿੰਦੇ ਪਾਸੇ ਬੋਰਡ ਆ, ਤੇ ਬੋਰਡ ਦੇ ਥੱਲੇ ਖੂਹ ਹੁੰਦਾ ਸੀ। ਇਹ ਜਿੱਥੇ ਟਰੈਕਟਰ ਟਰਾਲੀ ਖੜੇ ਨੇ, ਬੰਦੇ ਵੀ ਬੈਠੇ ਨੇ। ਤੇ ਇਹ ਬੋਰਡ ਇਸ ਚੀਜ਼ ਦੀ ਅਕਾਸ਼ੀ ਕਰਦਾ ਹੈ ਕਿ ਇੱਥੇ ਜਿਹੜਾ ਨਾ ਜਨਾਬ ਖੂਹ ਹੁੰਦਾ ਸੀ। ਤੇ ਇੱਕ ਖੂਹ ਸਾਹਮਣੇ ਸਫੇਦ ਜਗ੍ਹਾ 'ਤੇ ਹੁੰਦਾ ਸੀ, ਉਹ ਜਿੱਥੇ ਜਿਹੜਾ ਨਾ ਸਫੇਦ ਕੋ ਕਮਰਾ ਜਿਹਾ ਬਣਿਆ, ਉੱਥੇ ਵੀ ਬੋਰਡ ਹੈ। ਇਹ ਪਿੰਡ ਦਾ ਲਹਿੰਦਾ ਪਾਸਾ ਹੈ। ਆਪਣੇ ਪਿੰਡ ਦਾ ਇਹਨਾਂ ਨੂੰ ਵਿਜ਼ਿਟ ਕਰ ਲਓ। अस्सलाम वालेकुम जी, ਕੀ ਹਾਲ ਜੀ ਬਾਊ ਜੀ? ਤੁਹਾਡੀ ਜ਼ਰਾ ਰਹਿਨੁਮਾਈ ਚਾਹੀਦੀ ਸੀ, 1 ਮਿੰਟ ਆ ਸਕਦੇ? ਪਿੰਡ ਬਾਠਾਂ ਵਾਲਾ ਸੀ। ਅਜੇ ਤੱਕ ਦਿਲਾਂ ਦੇ ਵਿੱਚ ਉਹਨੂੰ ਸਮਾ ਕੇ ਰੱਖਿਆ ਵੀ ਸਾਡੇ ਕਿੱਥੇ ਮੈਂ ਖੇਡਦਾ ਸਾਂ, ਕਿੱਥੇ ਅਸੀਂ ਆਪਣੇ ਯਾਰਾਂ ਦੋਸਤਾਂ। ਪਿੰਡ ਦੇ ਲਹਿੰਦੇ ਪਾਸੇ ਮੈਂ ਆਇਆ ਤੇ ਇੱਥੇ ਭਾਈ ਹੋਣੀ ਬੈਠੇ ਆ, ਟਰੈਕਟਰ ਟਰਾਲੀ ਆ, ਮਾਸ਼ਾਅੱਲਾ ਦੇਖਣਾ ਜੀ ਕਿੰਨੀ ਰੌਣਕ ਲਾਈ ਹੈ।
ਤੇ ਇਹ ਮਾਲ ਡੰਗਰ ਵੀ ਵੱਜਾ ਇੱਥੇ ਤੇ ਇਹ ਸਾਰੇ ਦੋਸਤ ਇਸ ਤਰ੍ਹਾਂ ਮਿਲ ਕੇ ਗੱਪਾਂ ਛਾਪਾਂ ਲਾਉਂਦੇ। ਜਿਸ ਵਕਤ ਤੁਸੀਂ ਆਪਣੇ ਦੌਰ ਦੇ ਵਿੱਚ ਗੱਪਾਂ ਵਗੈਰਾ ਲਾਉਂਦੇ ਹੁੰਦੇ ਸੀ ਤੇ ਰਲ ਕੇ ਬਹਿੰਦੇ ਹੁੰਦੇ ਸੀ, ਤੇ ਹੁਣ ਵੀ ਉਹੀ ਮਾਹੌਲ ਹੈ ਜੀ। ਭਾਜੀ ਤੁਹਾਡਾ ਨਾਮ ਕੀ ਹੈ ਜੀ? ਮੇਰਾ ਨਾਮ ਸ਼ਾਹਦ ਹੈ ਭਾਈ। ਸ਼ਾਹਦ ਭਾਜੀ, ਸ਼ਾਹਦ ਬਾਜੂਗਾ। ਅੱਛਾ ਸ਼ਾਹਦ ਬਾਜੂਗਾ ਭਾਈ, ਇਹ ਜਿਹੜੀ ਜਗ੍ਹਾ ਹੈ ਇੱਥੇ ਖੂਹ ਹੁੰਦਾ ਸੀ ਕੋਈ? ਹਾਂਜੀ ਅੱਛਾ ਬਾਬਾ ਜੂਨ ਸਿੰਘ ਦਾ ਇਹ ਬਾਬਾ ਜੂਨ ਸਿੰਘ ਹੈ ਜਿਹਦਾ ਨਾਮ ਲੈਣ ਦੇ ਇੰਟਰਵਿਊ ਉਹਨਾਂ ਦਾ ਸੁਣਾਇਆ ਤੁਸੀਂ, ਇਹ ਉਹਨਾਂ ਦਾ ਡੇਰਾ ਹੈ। ਅੱਛਾ ਬਾਬੇ ਜੂਨ ਸਿੰਘ ਦਾ ਡੇਰਾ ਸੀ। ਹਾਂਜੀ ਹਾਂਜੀ ਪੁੱਤਰਿਆਂ ਦਾ ਜੀ। ਅੱਛਾ ਹਾਂਜੀ ਹਾਂਜੀ ਉਹ ਦੱਸਦੇ ਸਨ ਕਿ ਉਹ ਨੰਬਰਦਾਰ ਸੀ, ਕੋਈ ਮੇਰੇ ਖਿਆਲ ਵੱਡਾ ਸੀ ਜਿਵੇਂ ਜੈਲਦਾਰ। ਹਾਂਜੀ ਜੈਲਦਾਰ। ਆਹ ਉਹਨਾਂ ਦੇ 3 ਪੁੱਤਰ ਇੰਡੀਆ ਤੁਰ ਗਏ ਹਨ, ਬਾਕੀ ਇੱਕ ਪੁੱਤਰ ਉਹਨਾਂ ਦਾ ਜਿਹੜਾ ਸੀ ਨਾ ਗੋਪਾਲ ਸਿੰਘ ਹਾਂਜੀ। ਉਰਫ ਪਾਲੀ, ਜਿਹਦੇ ਵੱਲੋਂ ਆਖਣ ਉਹ ਜਿਹਦੇ ਵੱਲੋਂ ਦੱਸਣ ਦੇ ਹਨ, ਉਹ ਇੱਥੇ ਰਹਿ ਗਏ। ਉਹਨਾਂ ਦੀ ਇਹ ਲਾਦ ਹੈ ਜਿਹੜੇ ਇੱਥੇ ਰਹਿ ਗਏ ਨੇ। ਅੱਛਾ ਬਾਕੀ ਅੱਛਾ 3 ਉਹਨਾਂ ਦੇ ਬਾਬੇ ਜੂਨ ਸਿੰਘ ਦੇ ਪੁੱਤਰ ਉਹ ਇੰਡੀਆ ਤੁਰ ਗਏ। ਅੱਛਾ 3 ਪੁੱਤਰ ਇੰਡੀਆ ਚਲ ਗਏ ਹਾਂਜੀ। ਤੇ ਗੋਪਾਲ ਸਿੰਘ ਪਾਲੀ ਉਰਫ ਪਾਲੀ ਉਰਫ ਪਾਲੀ ਉਹ ਮੁਸਲਮਾਨ ਹੋ ਗਏ ਹਨ ਤੇ ਉਹਨਾਂ ਦਾ ਨਾਮ ਪਹਿਲੋਂ ਪਾਲੀ ਅੱਛਾ ਬਾਅਦ ਚ ਅਖਬਾਰ ਰੱਖ ਦਿੱਤਾ ਜੀ ਉਹਨਾਂ ਨੇ। ਅੱਛਾ ਠੀਕ ਹੈ। ਹਾਂਜੀ ਤੇ ਉਹ ਭੌਂ ਗਏ। ਉਹ ਦੂਜੇ 3 ਵੀਰ ਇੰਡੀਆ ਤੁਰ ਗਏ, ਇਹ ਇਕੱਲੇ ਹੀ ਇੱਥੇ ਰਹਿ ਗਏ ਹਨ। ਉਹਨਾਂ ਦੀ ਅੱਛਾ। ਅੱਗੋਂ ਲਾਦ ਉਹ ਹੁਣ ਫਿਰ ਭੌਂ ਕੇ ਬਾਅਦ ਚ ਉਹ ਲਾਹੌਰ ਹੀ ਤੁਰ ਗਏ ਨੇ। ਅੱਛਾ। ਜਿਹੜਾ ਡੇਰਾ ਹੈ ਉਹਨਾਂ ਦਾ। ਅੱਛਾ, ਇਹ ਜ਼ਮੀਨ ਉਹਨਾਂ ਦੀ ਜ਼ਮੀਨ ਹੈ ਉਹਨਾਂ ਦੀ ਹੈ। ਜ਼ਮੀਨ ਉਹਨਾਂ ਦੀ ਹੈ। ਹਾਂਜੀ, ਜ਼ਮੀਨ ਉਹ ਅੱਛਾ ਆਪ ਹੀ ਕਾਬਜ਼ ਨੇ। ਤੇ ਜਿਸ ਵਕਤ ਤੁਸੀਂ ਦੇਖਿਆ ਆਪਣੀ ਹੋਸ਼ ਦੇ ਵਿੱਚ, ਇੱਥੇ ਕੋਈ ਚਾਰਦੁਆਰੇ ਵਗੈਰਾ ਹੁੰਦੇ ਸੀ? ਹਾਂਜੀ, ਆ ਡੇਰਾ ਬੜਾ ਹੱਸਦਾ ਵਸਦਾ। ਉਹਨਾਂ ਦੇ ਪਹਿਲੇ ਦਾ ਨਕਸ਼ਾ ਲਿਆਉਣਾ ਸਾਹਮਣੇ। ਹਾਂਜੀ 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 ਇਹਦੀਆਂ ਦੁਬਾਰਾ ਹਨ ਪੁਰਾਣੇ ਮਾਡਲ ਦਾ ਹੀ ਬਣਿਆ ਸੀ। ਕਮਰੇ ਕਿੰਨੇ ਕੁ ਸਨ? ਕਮਰੇ ਕੋ ਬਰਾਂਡਾ ਸੀ, ਕੋਈ 2 ਕੁੜਾਂ ਹਨ ਪੁਰਾਣੇ ਅੱਛਾ। ਜ਼ਮਾਨੇ ਦੀਆਂ, ਤੇ ਦੂਸਰਾ ਇੰਜਨ ਵੱਡਾ ਲੱਗਾ ਸੀ, ਚੱਕੀ ਲੱਗੀ ਸੀ, ਸਾਰਾ ਹੀ ਪੁਰਾਣਾ ਸੀ। ਇੱਥੇ? ਹਾਂਜੀ ਹਾਂਜੀ ਤੁਸੀਂ ਆਪ ਦੇਖਿਆ ਹੈ? ਹਾਂਜੀ ਹਾਂ ਅੱਛਾ, ਦੇਖਿਆ, ਸੁਣਿਆ? ਦੱਸ ਸੁਣਿਆ ਹੈ। ਅੱਛਾ ਅੱਛਾ। ਤੇ ਹੁਣ ਜਿਹੜਾ ਨਾ ਉਸੇ ਤਰ੍ਹਾਂ ਹੀ ਇਹ ਸਾਰੇ ਦੋਸਤ ਬੈਠੇ ਹੋਏ ਨੇ। ਤਾਂ ਦੇਖੋ ਬੋਰਡ ਦਾ ਦਰਖਤ ਉਹੋ ਹੀ ਹੈ ਤੇ ਇੱਥੇ ਆ ਸੋਲਰ ਦਾ ਸਿਸਟਮ ਜਿਹੜਾ ਨਾ ਇਹਨਾਂ ਨੇ ਲਗਾਇਆ ਹੈ। ਤੁਹਾਨੂੰ ਤਾਂ ਬਿਜਲੀ ਉੱਥੇ ਫ੍ਰੀ ਮਿਲਦੀ ਹੈ ਤੇ ਸਾਡੇ ਇੱਥੇ ਵੇਖ ਲਓ ਕੀ ਹਾਲ ਕਰਤਾ ਹੈ ਕਿ ਇਹਨਾਂ ਵਿਚਾਰਿਆਂ ਨੇ ਕਦੀ ਪੀਟਰ ਤੇ ਡੀਜ਼ਲ ਇਸਤੇਮਾਲ ਕਰਦੇ ਤੇ ਡੀਜ਼ਲ ਮਹਿੰਗਾ, ਜੇ ਪੈਟਰੋਲ ਇਸਤੇਮਾਲ ਕਰਦੇ ਤੇ ਪੈਟਰੋਲ ਮਹਿੰਗਾ। ਹਾਰ ਕੇ ਮਜਬੂਰ ਹੋ ਕੇ ਇਹਨਾਂ ਨੇ ਸੋਲਰ ਤੇ ਜਿਹੜਾ ਨਾ ਪੀਟਰ ਲਗਾਇਆ ਹੈ। ਤੇ ਇਹ ਦੇਖੋ ਕਿੰਨੀ ਦਰਖਤਾਂ ਦੀ ਜਿਹੜੀਆਂ ਉਹ ਠੰਡੀਆਂ ਛਾਵਾਂ ਨੇ ਤੇ ਯਾਦਾਂ ਜਿਹੜੀਆਂ ਨੇ ਉਹ ਅਜੇ ਤੱਕ ਵਬਸਤਾ ਨੇ ਇਸ ਪਿੰਡ ਦੇ ਨਾਲ। ਦਿਖਾਉਂਦੇ ਆ ਤੁਹਾਡਾ ਪਿੰਡ ਘਰ ਤੇ ਫਿਰ ਕੋਸ਼ਿਸ਼ ਕਰਨੀ ਹੈ ਜਿਹੜਾ ਤੁਸੀਂ ਜ਼ਿਕਰ ਕੀਤਾ ਜਿਨ੍ਹਾਂ ਦਾ, ਉਹਨਾਂ ਦੇ ਨਾਲ ਤੁਹਾਡੀ ਗੱਲ ਕਰਾਉਂਦੇ ਹਾਂ। ਲੋ ਜੀ ਦਵਿੰਦਰਪਾਲ ਜੀ, ਹੈ ਜੇ ਤੁਹਾਡਾ ਪਿੰਡ ਦਾ ਅੰਦਰੂਨੀ ਵਿਊ। ਤੇ ਮੋਟਰਸਾਈਕਲ ਕਿੱਥੇ ਖੜੀ ਕਰੀਏ ਜੀ? ਤੁਹਾਡਾ ਨਾਮ ਕੀ ਹੈ ਜੀ ਭਾਜੀ? ਸ਼ਾਨ ਅਲੀ। ਤੁਹਾਡਾ ਜ਼ੁਲਫਕਾਰ ਭਾਈ? ਜੀ ਜ਼ੁਲਫਕਾਰ ਭਾਈ, ਇਹ ਜਿਹੜਾ ਪਿੰਡ ਜਿੱਥੇ ਅਸੀਂ ਖੜੇ ਆ ਇਸ ਦਾ ਨਾਮ ਕੀ ਹੈ? ਬਾਠਾਂ ਵਾਲਾ, ਬਾਠਾਂ ਵਾਲਾ। ਇਹਦੀ ਤਹਿਸੀਲ? ਤਹਿਸੀਲ ਨਾਰਵਾਲ। ਤਹਿਸੀਲ ਨਾਰਵਾਲ ਤੇ ਜ਼ਿਲ੍ਹਾ ਵੀ ਨਾਰਵਾਲ ਨਾਰਵਾਲ ਹੀ ਪਾਣੀ। ਤੇ ਥਾਣਾ ਮੇਰਾ ਬਦੋਮੱਲੀ? ਨਹੀਂ ਰਹੀ। ਅੱਛਾ ਰਈਆ। ਰਈਆ ਇਸ ਦੇ ਨਾਲ ਹੀ ਅਗਲੇ ਪਾਸੇ ਇੱਧਰਲੇ ਪਾਸੇ ਆ ਜਾਂਦਾ। ਤੇ ਇੱਥੇ ਰਹਿ ਕੇ ਗਏ ਨੇ ਧਰਮਪਾਲ ਬੇਦੀ ਸਾਹਿਬ ਦਾ ਜ਼ਿਕਰ ਕੀਤਾ, ਮਾਂ ਜੀ ਦਾ ਵੀ ਉਹਨਾਂ ਨੇ, ਤੇ ਫਿਰ ਉਹਨਾਂ ਆਪਣੇ ਘਰ ਦਾ ਵੀ ਜ਼ਿਕਰ ਕੀਤਾ। ਤੇ ਹੁਣ ਤੁਸੀਂ ਮੇਰੀ ਰਹਿਨੁਮਾਈ ਕਰਨੀ ਹੈ। ਲੋ ਜੀ ਧਰਮਪਾਲ ਬੇਦੀ ਸਾਹਿਬ, ਇਹ ਮੇਰੇ ਭਾਈ ਹੋਣੀ ਰਹਿਨੁਮਾਈ ਕਰਨਗੇ, ਸ਼ਾਨ ਤੇ ਜ਼ੁਲਫਕਾਰ ਭਾਈ। ਤੇ ਬੇਦੀ ਸਾਹਿਬ ਘਰ ਦੇਖ ਲਓ ਆਪਣਾ ਮੱਲਾ, ਆਪਣੀ ਗਲੀਆਂ ਜਿਹੜੀ ਕਹਿ ਰਹੇ ਤੁਸੀਂ ਮੇਰੇ ਉੱਤੇ ਭਾਵੇਂ ਰੱਖੀ ਦੋ। ਇਹ ਕਿਹਦਾ ਘਰ ਦੱਸ ਰਹੇ ਜੇ? ਇਹ ਜਿਹੜੀ ਮਾਈ ਤੁਸੀਂ ਹਾਜ਼ਰਾਂ ਆਂਦੇ ਹੋ, ਇਹ ਉਹਦਾ ਘਰ ਪੁਰਾਣਾ ਸਭ ਤੋਂ ਪਹਿਲਾਂ ਜਿਹੜੇ ਇੱਥੇ ਰਹਿੰਦੇ ਰਹੇ ਨੇ। ਅੱਛਾ, ਇਹ ਜਿਹੜੀ ਮਾਈ ਦਾ ਜ਼ਿਕਰ ਕੀਤਾ ਹਾਜ਼ਰਾਂ ਦਾ, ਹਾਂਜੀ ਇਹ ਉਹਦਾ ਘਰ ਹੈ? ਜੀ। ਅੱਛਾ ਇਹ ਹੁਣ ਹਵੇਲੀ ਇਹ ਰਾਈਆਂ ਕੋਲ। ਅੱਛਾ, ਇੱਥੇ ਹੁਣ ਹਵੇਲੀ ਰਾਈਆਂ ਕੋ ਬਣ ਗਈ ਤੇ ਉਹ ਆਪ ਮਾਈ ਜਿਹੜਾ ਇਸ ਨੂੰ ਉਹ ਮਾਈ ਇੱਥੋਂ ਸਾਡੇ ਜੰਮਣ ਤੋਂ ਕਿਤੇ ਪਹਿਲਾਂ ਦੀ ਤੁਰ ਗਈ। ਸ਼ਿਫਟ ਹੋ ਗਏ ਨੇ ਇੱਥੇ? ਜੀ। ਅੱਛਾ ਲੋ ਜੀ, ਇਹ ਜੇ ਘਰ ਜਿਨ੍ਹਾਂ ਦਾ ਤੁਸੀਂ ਜ਼ਿਕਰ ਕੀਤਾ ਨਾ, ਤੇ ਉਹ ਦੱਸਦੇ ਪਏ ਨੇ ਕਿ ਹੁਣ ਇੱਥੇ ਹਵੇਲੀ ਬਣ ਗਈ ਹੈ ਤੇ ਇਹ ਜਿਹੜਾ ਨਾ ਹੁਣ ਇੱਥੋਂ ਬਾਕੀ ਉਹਨਾਂ ਦੀ ਫੈਮਿਲੀ ਜਿਹੜੀ ਹੈ ਇੱਥੋਂ ਸ਼ਿਫਟ ਹੋ ਗਈ ਹੈ। ਤੇ ਫਿਰ ਇੱਥੋਂ ਗਲੀ ਜਿਹੜੀ ਹੈ ਨਾ ਇਹ ਇੱਕ ਇੱਧਰ ਨੂੰ ਬਾਹਰ ਚਲ ਜਾਂਦੀ ਹੈ ਤੇ ਇੱਥੋਂ ਫਿਰ ਇੱਕ ਇਹ ਗਲੀ ਜਿਹੜੀ ਹੈ ਨਾ ਅੰਦਰ ਚਲ ਜਾਂਦੀ, ਫਿਰ ਇੱਥੋਂ ਉੱਚਾ ਜਿਹਾ ਘਰ ਆ ਜਾਂਦਾ। ਹਾਂਜੀ, ਇਹ ਗਲੀ ਉੱਚੀ ਆ ਜਾਂਦੀ ਹੈ ਇੱਕ ਗਲੀ ਇਹ ਜਾਂਦੀ ਹੈ ਤੇ ਇੱਥੋਂ ਫਿਰ ਇੱਕ ਗਲੀ ਇਹ ਆ ਜਾਂਦੀ, ਬਲਕਿ ਇਹ ਚੌਕ ਆ ਜਾਂਦਾ। ਇੱਕ ਗਲੀ ਇਹ ਹੈ ਉੱਚੀ ਚੱਲ ਜਾਂਦੀ ਹੈ, ਫਿਰ ਇਹ ਉੱਚੀ ਚਲੇ ਜਾਂਦੀ ਗਲੀ। ਤੇ ਇੱਧਰ ਜਿਹੜਾ ਨਾ ਇਹ ਗਲੀ ਇੱਧਰ ਬਾਹਰ ਚਲ ਜਾਂਦੀ, ਇੱਧਰ ਮੋਟਰਸਾਈਕਲ ਆ ਰਹੀ, ਫਿਰ ਇੱਕ ਇੱਧਰ ਜਿੱਧਰੋਂ ਮੈਂ ਤੁਹਾਨੂੰ ਪਹਿਲਾਂ ਦਿਖਾਇਆ ਹੈ। ਤੇ ਉਹ ਕਿੱਧਰ ਹੈ ਜੀ? ਹੋਰ ਦੂਸਰਾ ਜਿਹੜਾ ਉਹਨਾਂ ਦਾ ਦੱਸਿਆ ਸੀ ਉਹਨਾਂ ਨੇ ਘਰ ਵਾਸ। ਤੇ ਇਸ ਗਲੀ 'ਚ ਜਿਹੜਾ ਤੁਸੀਂ ਦੱਸਿਆ ਸੀ ਕਿ ਸਾਡੇ ਘਰ ਇਸ ਗਲੀ 'ਚ ਜਿਹੜੇ ਉਹਨਾਂ ਕਹੋ ਤੁਹਾਡੇ ਮਕਾਨ ਇਸ ਗਲੀ 'ਚ ਹਨ। ਅੱਛਾ ਠੀਕ ਹੈ। ਆ ਦੇਖੋ ਜੀ, ਇਹ ਜਿਹੜੀ ਪਿੰਡੋਂ ਗਲੀ ਜਾਂਦੀ ਹੈ ਨਾ ਤੇ ਫਿਰ ਅੱਗੇ ਉੱਚੀ ਆ ਜਾਂਦੀ, ਤੇ ਇੱਥੇ ਜਿਹੜਾ ਨਾ ਹਰੀਨ ਬੀਬੀ ਤੇ ਰਹਿਮ ਬੀਬੀ ਤੇ ਦੂਸਰੀ ਇਹਨਾਂ ਬੀਬੀਆਂ ਦੇ ਨਾਂ ਲੈਂਦੇ। ਇਹ ਉਹੀ ਗਲੀ ਹੈ। ਮੈਂ ਬੋਲ
ਇਹ ਵੀ ਘਰ ਉਹਨਾਂ ਦਾ ਹੀ ਕਿਤੇ ਇੱਥੋਂ ਇਹ ਪੁਰਾਣੇ ਜੀ? ਤੋਂ ਤੁਰ ਗਏ ਨੇ ਛੱਡ ਕੇ ਚੇਂਜ ਕਰ ਇਹ- ਅੱਛਾ ਇਹ ਵੀ ਘਰ ਪੁਰਾਣਾ ਹੁੰਦਾ ਸੀ ਜੀ ਅੱਛਾ ਲੇਕਿਨ ਇਹ ਦਰਵਾਜ਼ਾ ਜਿਹੜਾ ਨਾ ਜੀ ਇਹ- ਇਹ ਦਰਵਾਜ਼ਾ ਜਿਹੜਾ ਨਾ ਉਹਨਾਂ ਦੇ ਪੀਰੀਅਡ ਦਾ ਜੀ ਹੈ ਬਿਲਕੁਲ ਇਹ ਹਜੇ ਤੱਕ ਦਰਵਾਜ਼ਾ ਇਹ ਦਰਵਾਜ਼ੇ ਦੀ ਨਿਸ਼ਾਨੀ ਰਹਿ ਗਈ ਹੈ ਬਾਕੀ ਤੇ ਬਾਕੀ ਮਕਾਨ ਜਿਹੜਾ ਨਾ ਜੀ ਉਹ ਗਿਰਾ ਕੇ ਤੇ ਦੁਬਾਰਾ ਬਣ ਗਿਆ ਤੇ ਫਿਰ ਇੱਥੋਂ ਜਿਹੜੀ ਗਲੀ ਇੱਧਰ ਨੂੰ ਚਲੇ ਜਾਂਦੀ ਹੈ। ਇਹ ਮਕਾਨ ਵੀ ਜਿਹੜੇ ਨੇ ਉਹ ਪੁਰਾਣੇ ਨੇ ਜੀ ਪੁੱਛੋ ਉਹਨੂੰ ਕੁਛ ਨਹੀਂ ਲੋ ਜੀ ਧਰਮਪਾਲ ਜੀ ਤੁਸੀਂ ਕਿਹਾ ਸੀ ਕਿ ਸਾਡੇ ਘਰ ਦੇ ਸਾਹਮਣੇ ਹਰੀਮ ਬੀਬੀ ਦਾ ਘਰ ਸੀ ਤੇ ਇਹ ਹਰੀਮ ਬੀਬੀ ਦਾ ਘਰ ਹੈ ਤੇ ਇਹ ਹੈਦਰ ਦਾ ਘਰ ਇਹ ਵਾਲਾ ਹੈਦਰ ਦਾ ਤੇ ਇੱਕ ਨਵਾਬ ਬੀਬੀ ਦਾ ਉਹ ਇਧਰਲੇ ਬੰਨੇ ਉਹ ਇਧਰਲੇ ਪਾਸੇ ਇਹਦਾ ਮਤਲਬ ਇਹ ਹੈ ਕਿ ਫਿਰ ਉਹਨਾਂ ਦਾ ਘਰ ਇੱਥੇ ਹੋਏਗਾ ਇਹਨਾਂ ਦੇ ਹਾਂਜੀ ਇਹ ਧਰਮਪਾਲ ਉਹਨਾਂ ਦਾ ਨਾ ਉਹ ਫਿਰ ਮੇਰਾ ਖਿਆਲ ਹੈ ਜਿਹੜਾ ਤੁਸੀਂ ਕਹਿੰਦੇ ਸੀ ਤੁਹਾਡੇ ਸਾਹਮਣੇ ਹਰੀਮ ਬੀਬੀ ਦਾ ਘਰ ਸੀ ਤੇ ਫਿਰ ਤੁਹਾਡਾ ਘਰ ਜਿਹੜਾ ਇਹ ਵਾਲਾ ਹੋਏਗਾ ਤੇ ਇਹ ਵੇਖੋ ਨਾ ਇਹ ਗਲੀ ਫਿਰ ਇੱਧਰ ਨੂੰ ਚੱਲ ਜਾਂਦੀ ਹੈ ਇਹ ਦੋ ਪਾਸੇ ਇੱਕ ਇੱਧਰ ਨੂੰ ਚੱਲ ਜਾਂਦੀ ਹੈ ਇੱਕ ਆ ਨਾਲ ਹੀ ਘਰ ਨੇ ਤੇ ਅੱਗੇ ਖਤਮ ਹੈ ਅੱਛਾ ਇੱਧਰ ਨੂੰ ਚੱਲ ਜਾਂਦੀ ਹੈ ਤੇ ਫਿਰ ਇਹ ਗਲੀ ਜਿਹੜੀ ਹੈ ਨਾ ਹੁਣ ਉੱਚੀ ਜਗ੍ਹਾ ਤੇ ਆਈਏ ਤੇ ਇੱਥੇ ਤੁਹਾਡਾ ਘਰ ਸੀ ਹਾਂਜੀ ਤੇ ਇਹ ਗਲੀ ਅੱਗੇ ਜਾ ਕੇ ਫਿਰ ਇੱਕ ਇੱਧਰ ਨੂੰ ਟਰਨ ਹੋ ਜਾਂਦੀ ਫਿਰ ਅੱਗੇ ਸਿੱਧੀ ਚੱਲ ਜਾਂਦੀ ਤੇ ਸਾਹਮਣੇ ਉਹ ਕੀ ਨਾਮ ਦੱਸਿਆ ਜੀ ਉਹ ਸਿੰਘ ਇੱਧਰ ਨੂੰ ਜਾਂਦੀ ਸੀ ਨਾ ਜੂਨ ਸਿੰਘ ਦਾ ਘਰ ਉੱਥੇ ਸੀ ਪਹਿਲੋਂ ਅੱਛਾ ਹਾਂਜੀ ਮਤਲਬ ਕਿ ਉਹ ਜਿਹੜੀ ਇੱਧਰ ਨੂੰ ਗਲੀ ਜਾਂਦੀ ਉਹ ਜੂਨ ਸਿੰਘ ਦਾ ਘਰ ਸੀ ਉੱਥੇ ਸੀ ਆ ਅੱਛਾ 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 ਤੇ ਲਓ ਜੀ ਇਹ ਤੁਹਾਡਾ ਜਿਹੜਾ ਨਾ ਉਹ ਘਰ ਹੈ ਤੇ ਇਹ ਜੇ ਤੁਹਾਡਾ ਘਰ ਬੇਦੀ ਸਾਹਿਬ ਧਰਮਪਾਲ ਬੇਦੀ ਇਹ ਤੁਹਾਡਾ ਘਰ ਹੈ ਤੇ ਬਾਕੀ ਅੱਗੇ ਜੂਨ ਸਿੰਘ ਦਾ ਵੀ ਘਰ ਦਿਖਾ ਦਿੰਦੇ ਆ ਜਿਹੜੀਆਂ ਤੁਹਾਡੇ ਉਹ ਬਸਤਾਂ ਨੇ ਤੇ ਉਮੀਦ ਹੈ ਤੁਸੀਂ ਖੁਸ਼ ਹੋਵੋਗੇ ਹੋਵੋਗੇ ਸਾਰੀ ਗਲੀ ਰਾਹੀਂ ਆਉਂਦੀ ਸੀ ਤੇ ਇਹ ਰਾਹੀਂ ਆਉਂਦੇ ਸੀ ਪਿੰਡ ਉੱਥੇ ਹੁੰਦੇ ਅੱਗੇ ਵੀ ਇੱਕ ਦੋ ਵਾਰ ਵੇਖਣ ਵਾਲੇ ਆਏ ਨੇ ਅੱਛਾ ਇਹ ਹੀ ਸਾਹਮਣੇ ਹੈ ਜੀ ਜੂਨ ਸਿੰਘ ਦਾ ਘਰ ਇਹ ਆ ਜਾਓ ਜੀ ਇੱਥੇ ਬਾਬੇ ਜੂਨ ਸਿੰਘ ਦਾ ਘਰ ਤੱਕ ਅੱਛਾ ਲਓ ਜੀ ਇੱਕ ਇਹ ਗਲੀ ਫਿਰ ਨਾ ਇਹ ਥੱਲੇ ਨੂੰ ਚੱਲ ਜਾਂਦੀ ਤੇ ਇਹ ਦਰਵਾਜ਼ਾ ਜਿਹੜਾ ਨਾ ਸ਼ਾਨ ਭਾਈ ਉਹ ਭਾਈ ਜੁਲਕਾਰ ਹੈ ਪੁਰਾਣਾ ਜੀ ਹਾਂ ਆ ਵੇਖੋ ਚੀਜ਼ਾਂ ਰਹਿ ਗਈਆਂ ਬੰਦੇ ਚਲ ਗਏ ਕੁਝ ਮਿਟ ਗਏ ਬਿਲਕੁਲ ਹਾਂਜੀ ਖਤਮ ਹੋ ਗਏ ਬੰਦਿਆਂ ਦੇ ਨਾਮੋ ਨਿਸ਼ਾਨ ਮਿਟ ਗਏ ਇਹ ਵੀ ਉਹਨਾਂ ਦੀ ਹੋਈ ਹਾਂ ਇਹ ਵੀ ਜੂਨ ਸਿੰਘ ਕਿਆ ਸੀ ਏਰੀਆ ਹਿੱਸਾ ਉਹਨਾਂ ਦੇ ਸਾਰਾ ਘਰ ਜੂਨ ਸਿੰਘ ਦਾ ਏਰੀਆ ਅੱਛਾ ਇਹ ਜੂਨ ਸਿੰਘ ਦਾ ਘਰ ਤੇ ਫਿਰ ਬਹੁਤ ਵੱਡਾ ਹੋਏਗਾ ਜੀ ਪਾਲੀ ਆਪਣੀ ਰਿਸ਼ਤੇਦਾਰ ਹੀ ਆ ਇੱਥੇ ਭਰਾ ਜੀ ਅੱਛਾ 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 ਲੋ ਜੀ ਬੇਦੀ ਜੀ ਹੁਣ ਤੁਹਾਡੀਆਂ ਗਲੀਆਂ ਤੁਹਾਨੂੰ ਦਿਖਾ ਦਿੰਦੇ ਤੇ ਇੱਕ ਮਿੰਟ ਤੇ ਇਹ ਵੇਖੋ ਨਾ ਅਸੀਂ ਇਧਰੋਂ ਆਏ ਆ ਇਧਰ ਉੱਚੀ ਜਗ੍ਹਾ ਤੇ ਫਿਰ ਮਕਾਨ ਆ ਜਾਂਦਾ ਫਿਰ ਇੱਕ ਇਹ ਗਲੀ ਇਧਰ ਨੂੰ ਚਲੇ ਜਾਂਦੀ ਹੈ ਬਾਹਰ ਨੂੰ ਇਹ ਬਾਹਰ ਨੂੰ ਚਲ ਜਾਂਦੀ ਹੈ ਫਿਰ ਦੂਸਰਾ ਇੱਕ ਗਲੀ ਇਧਰ ਨੂੰ ਚਲ ਜਾਂਦੀ ਇਹ ਸਾਹਮਣੇ ਜੂਨ ਸਿੰਘ ਦਾ ਘਰ ਆ ਜਾਂਦਾ ਇਹ ਜਿਹੜਾ ਕਲੀਆ ਲਾਣਾ ਜੀ ਇਹ ਢਾਹ ਕੇ ਮੇਰੇ ਹਾਲ ਦੁਬਾਰਾ ਬਣਾਇਆ ਗਿਆ ਇਹ ਹੁਣ ਲੋਕਾਂ ਬਣਾਇਆ ਹੈ ਨਹੀਂ ਮਤਲਬ ਖਸਤਾ ਹਾਲਤ ਹੋ ਗਈ ਹੁਣ ਦੁਬਾਰਾ ਤਮੀਰ ਕੀਤਾ ਇਹ ਦੁਬਾਰਾ ਤਮੀਰ ਸਾਰਾ ਹੀ ਹੋਇਆ ਹੈ ਅੱਛਾ ਮਕਾਨ ਨੇ ਸਭ ਦੁਬਾਰਾ ਤਮੀਰ ਹੋਏ ਨੇ ਠੀਕ ਹੈ ਅੱਜ ਜਦੋਂ ਭਾਈ ਹੋਣੀ ਆ ਰਹੇ ਨੇ ਇੱਕ ਗਲੀ ਇਧਰ ਨੂੰ ਚਲੇ ਜਾਂਦੀ ਤੇ ਫਿਰ ਇਹ ਗਲੀ ਜਿਹੜੀ ਹੈ ਨਾ ਇਹ ਬਾਹਰ ਇਹ ਬਾਹਰ ਚਲੇ ਜਾਂਦੀ ਹੈ ਇਹ ਗਲੀ ਬਾਹਰ ਤੁਰ ਜਾ ਹਾਂ ਤੇ ਇਹ ਵੀ ਘਰ ਜਿਹੜਾ ਨਾ ਮੇਰੇ ਹਾਲ ਉਸੇ ਦੌਰ ਦਾ ਹੀ ਏਰੀਆ ਬਣਿਆ ਹੈ ਉਹਨੇ ਕਿਨੇ ਮਤਲਬ ਉੱਚੇ ਬਣਾਏ ਹੁੰਦੇ ਸਨ ਹਾਂਜੀ ਇਹ ਵੇਖੋ ਜੀ ਆਪਣੇ ਪਿੰਡ ਦੀਆਂ ਜੂਨ ਸਿੰਘ ਦੇ ਤੇ ਇਧਰ ਸਾਰਾ ਹਿੱਸਾ ਇਧਰ ਫਿਰ ਪਿੰਡ ਨੂੰ ਬਾਹਰ ਨੂੰ ਚਲੇ ਜਾਂਦਾ ਤੇ ਇਹ ਤੁਹਾਨੂੰ ਹੁਣ ਪਿੰਡ ਦਾ ਜਿਹੜਾ ਨਾ ਹਿੱਸਾ ਦਿਖਾ ਦਿੱਤਾ ਤੇ ਉਮੀਦ ਹੈ ਤੁਹਾਡਾ ਦਿਲ ਖੁਸ਼ ਹੋਇਆਗਾ ਬੇਦੀ ਜੀ ਇਹ ਦੋਸਤ ਮੇਰੇ ਨਾਲ ਜੇ ਤੁਹਾਡੇ ਪਿੰਡ ਦੇ ਤੇ ਬੜੀ ਮਿਹਰਬਾਨੀ ਇਹਨਾਂ ਦੀ ਇਹਨਾਂ ਟਾਈਮ ਕੱਢਿਆ ਤੇ ਇਹ ਵੇਖੋ ਇੱਥੋਂ ਮਸਾਂ ਹੀ ਬੰਦਾ ਜਿਹੜਾ ਨਾ ਕ੍ਰਾਸ ਕਰਦਾ ਹੈ ਪੁਰਾਣਾ ਜੀ ਤੇ ਇਹ ਦਰਵਾਜ਼ਾ ਵੀ ਪੁਰਾਣਾ ਜਿਹਾ ਲੋ ਵੇਖੋ ਕਾਫੀ ਸਾਰੀਆਂ ਨਿਸ਼ਾਨੀਆਂ ਇੱਥੇ ਮੌਜੂਦ ਹੈ ਤੁਸੀਂ ਤਾਂ ਮੌਜੂਦ ਨਹੀਂ ਲੇਕਿਨ ਤੁਹਾਡੀਆਂ ਨਿਸ਼ਾਨੀਆਂ ਜਿਹੜੀਆਂ ਨੇ ਉਹ ਹਜੇ ਤੱਕ ਇੱਥੇ ਮੌਜੂਦ ਨੇ ਇਹ ਲੋ ਇਹ ਵੀ ਵੇਖ ਲਓ ਇਹ ਵੀ ਪੁਰਾਣਾ ਦਰਵਾਜ਼ਾ ਜੀ ਤੇ ਇਹ ਫਿਰ ਗਲੀ ਜਿਹੜੀ ਹੈ ਨਾ ਜੀ ਇਹ ਬਾਹਰ ਨੂੰ ਚਲੇ ਜਾਂਦੀ ਇਹ ਦੇਖੋ ਕਿੰਨੀ ਉੱਚੀ ਜਗ੍ਹਾ ਤੇ ਪਿੰਡ ਸੀ ਤੇ ਇਹ ਹਜੇ ਤੱਕ ਇੱਕ ਦੀਵਾਰ ਕੱਚੀ ਜੇ ਕਿਉਂ ਭਾਜੀ ਇਹ ਮਕਾਨ ਕੱਚਾ ਹੈ ਜੀ ਪਿੰਡ ਦਾ ਜਿਸ ਤਰ੍ਹਾਂ ਦਾ ਮਾਹੌਲ ਹੁੰਦਾ ਹੈ ਔਰ ਰੀਅਲ ਕਲਚਰ ਲੋ ਜੀ ਧਰਮਪਾਲ ਬੇਦੀ ਸਾਹਿਬ ਇਹ ਮਕਾਮੀ ਭਾਈ ਨੇ ਇਹਨਾਂ ਦਾ ਨਾਮ ਹੈਗਾ ਸ਼ਾਨ ਜੀ ਤੇ ਤੁਹਾਡੇ ਵਾਲੇ ਸਾਹਿਬ ਦਾ ਨਾਮ ਤਾਜਦੀਨ ਤਾਜਦੀਨ ਆਪਣੀ ਬਰਾਦਰੀ ਕਿਹੜੀ ਅਮਾਨ ਆਵਾਨ
ਤੇ ਅਗਰ ਤੁਸੀਂ ਮਜ਼ੀਦ ਰਾਬਤਾ ਕਰਨਾ ਹੈ, ਪਿੰਡ ਦੇਖਣਾ ਹੈ, ਗੱਪਸ਼ਪ ਲਾਣੀ ਹੈ ਆਪਣੇ ਪਿੰਡ ਵਾਲਿਆਂ ਨਾਲ ਤੇ ਆਪਣੇ ਹਾਲਾਤ ਵਗੈਰਾ ਪੁੱਛਣੇ ਨੇ ਇੱਥੋਂ ਦੇ ਬਾਰੇ, ਦੋਸਤਾਂ ਨਾਲ ਰਾਬਤਾ ਕਰਨਾ ਤੇ ਤੁਸੀਂ ਇਸ ਬੱਚੇ ਦਾ ਨੰਬਰ ਨੋਟ ਕਰ ਲਓ। ਬੱਚੇ ਆਪਣਾ ਨੰਬਰ ਦੱਸਿਆ ਜੇ। 0307 96 25 416 ਫਿਰ ਬੋਲਿਆ ਜੇ। 0307 96 25 416 ਇਹ ਤੇ WhatsApp ਬਣਿਆ ਹੈ? ਜੀ। ਠੀਕ ਹੈ। ਤੇ ਤੁਸੀਂ ਕੀ ਧਰਮਪਾਲ ਬੇਦੀ ਨੂੰ ਪੈਗਾਮ ਦਵੋਗੇ? ਉਹ ਦਿਲ ਖੁਸ਼ ਹੋਇਆ ਹੈ, ਉਹਨਾਂ ਨੇ ਯਾਦ ਕੀਤਾ ਹੈ ਕਿ ਨਹੀਂ? ਬੜੇ ਖੁਸ਼ ਹਾਂ ਦਿਲੋਂ ਕਿ ਸਾਨੂੰ ਆਪਣੇ ਪਿੰਡ ਨੂੰ ਉਹਨਾਂ ਯਾਦ ਕੀਤਾ ਹੈ, ਦਿਲੋਂ ਯਾਦ ਕੀਤਾ ਹੈ। ਉਹਨਾਂ ਨੂੰ ਯਾਦ ਆਉਂਦੀ ਹੈ ਆਪਣੇ ਪਿੰਡ ਦੀ, ਆਪਣੇ ਘਰ ਦੀ, ਆਪਣੇ ਭੈਣ ਭਰਾਵਾਂ ਦੀ। ਤੇ ਸ਼ੁਕਰਗੁਜ਼ਾਰ ਉਹਨਾਂ ਦੇ, ਉਹਨਾਂ ਸਾਨੂੰ ਯਾਦ ਕੀਤਾ। ਤੇ ਅਗਰ ਉਹ ਦੇਖਣਾ ਚਾਹਣ, ਇੱਥੇ ਆ ਕੇ ਮਿਲਣਾ ਚਾਹਣ, तो मिला देंगे, वेलकम करोगे जी? अच्छे तरीके से वेलकम करेंगे हम ਜੀ ਬਹੁਤ ਬਹੁਤ ਸ਼ੁਕਰੀਆ। ਅੱਲਾਹ ਤਾਲਾ ਜਜ਼ਾਏ ਖੈਰ ਦੇ ਇਸ ਭਾਈ ਦਾ, ਦੋਸਤ ਦਾ, ਬੱਚੇ ਦਾ, ਇਹਨਾਂ ਦਾ ਵੀ, ਜ਼ੁਲਫਕਾਰ ਸਾਹਿਬ ਦਾ ਵੀ ਤੇ ਸ਼ਾਨੀ ਭਾਈ ਦਾ ਵੀ। ਲੋ ਭਾਜੀ ਇਹ ਜੇ ਪਿੰਡ ਦਾ ਲਹਿੰਦਾ ਪਾਸਾ, ਇਸ ਪਿੰਡ ਜਿਹੜਾ ਉੱਚੀ ਜਗ੍ਹਾ ਤੇ ਸੀ। ਤੇ ਭਾਜੀ ਰੋਡ ਵਾਲ ਕਿਹੜੀ? ਮੈਂ ਜਾਣਾ ਰਹੀਆ ਸਟੇਸ਼ਨ ਵੱਲ। ਹਾਂ ਨਹੀਂ, ਇੱਥੋਂ ਸਿੱਧਾ ਜਾ ਕੇ ਉਹ ਜਿੱਥੇ ਮੋਟਰਸਾਈਕਲ ਆ ਰਹੀ ਹੈ ਇੱਧਰ ਨੂੰ ਚੱਲ ਜਾ। ਠੀਕ, ਮਿਹਰਬਾਨੀ। ਤੇ ਇਹ ਵੀ ਜੀ ਪਿੰਡ ਦਾ ਲਹਿੰਦਾ ਪਾਸਾ ਤੇ ਇਹ ਮੇਰਾ ਸਕੂਲ ਆ ਤੇ ਇਹ ਯੂਨੀਅਨ ਕੌਂਸਲ, ਇਹ ਜੇ ਬਾਠਾਂ ਵਾਲਾ ਯੂਨੀਅਨ ਕੌਂਸਲ ਦਾ ਦਫ਼ਤਰ, ਤੇ ਯੂਨੀਅਨ ਕੌਂਸਲ ਬਣ ਗਈ ਹੈ। ਤੇ ਫਿਰ ਅੱਲਾ ਤੁਹਾਡਾ ਭਲਾ ਕਰੇ ਕਿ ਜਿਹੜਾ ਨਾ, ਜਿਸ ਤਰ੍ਹਾਂ ਤੁਹਾਡੇ ਉੱਥੇ ਸਰਪੰਚ ਕਿਹਾ ਜਾਂਦਾ ਨਾ, ਇੱਥੇ ਪੰਜਾਬ ਦੇ ਵਿੱਚ ਉਸ ਨੂੰ ਚੇਅਰਮੈਨ ਕਿਹਾ ਜਾਂਦਾ ਹੈ, ਨਾਜ਼ਮ ਕਿਹਾ ਜਾਂਦਾ ਹੈ। ਤੇ ਇੱਥੇ ਜਿਹੜਾ ਨਾ ਜੀ ਉਹ ਸਰਪੰਚ ਬਹਿੰਦਾ, ਨਾਜ਼ਮ ਕਹਿ ਲਓ, ਸਰਪੰਚ ਕਹਿ ਲਓ। ਇਹ ਵੇਖੋ ਪਿੰਡ ਕਿੰਨਾ ਵੱਡਾ ਬਣ ਗਿਆ ਜੀ। ਤੇ ਇਹ ਜਿਹੜਾ ਮੁੰਡਿਆਂ ਦਾ ਸਕੂਲ ਹੈ ਪਿੰਡ ਬਾਹਰਲੇ ਪਾਸੇ, ਇਹ ਬਾਠਾਂ ਦਾ ਹੈ। ਇਹ ਮੁੰਡਿਆਂ ਦਾ ਹਾਈ ਸਕੂਲ ਹੈ ਇਹ ਵਾਲਾ।